ਘੋੜੇ ਚਰਦੇ ਲੱਗੇ ਇੱਥੇ। ਇਹ ਵੇਖੋ ਅਸੀਂ ਜਾਂਦੇ ਪਏ ਆ ਬਿਲਕੁਲ ਬਾਰਡਰ ਦੇ ਕੋਲੇ। ਉਹ ਵੇਖੋ ਉੱਤੇ ਘਰ ਕਿੱਡੇ ਸੋਹਣੇ ਖੂਬਸੂਰਤ ਬਣੇ ਆ ਤੇ ਟੂਰਿਸਟ ਇੱਥੇ ਕਾਫੀ ਜ਼ਿਆਦਾ ਇਸ ਏਰੀਏ ਦੇ ਵਿੱਚ ਨੇ। ਉਹ ਵਾਈਨ ਦੀਆਂ ਦੁਕਾਨਾਂ ਬਣੀਆਂ, ਪੁਰਾਣੀ ਵਾਈਨ, ਸ਼ਹਿਦ, ਇਹ ਸਾਰਾ ਕੁਝ ਵਿਕਦਾ। ਇੱਧਰ ਘੋੜਿਆਂ ਵਾਲਾ ਜਗਾੜ। ਇੱਕ ਗਦੌਰੀ ਆ, ਗਦੌਰੀ ਦੇ ਨਾਲ ਹੀ ਅਗਲੇ ਪਾਸੇ ਬਾਰਡਰ ਦਾ ਏਰੀਆ। ਬਿਜ਼ਨਸ ਹੈ ਭਿੰਡਰ ਸਾਹਿਬ, ਉਥੋਂ ਗਾਵਾਂ ਖਰੀਦਣ ਚੱਲੇ। ਭਿੰਡਰ ਸਾਹਿਬ ਗਾਈਆਂ ਲੈਣ ਚੱਲੇ ਆ ਮਾਸਕੋ ਤੋਂ, ਰਸ਼ੀਆ ਤੋਂ ਗਾਵਾਂ ਲੈਣੀਆਂ। ਤੇ ਜਿੱਥੇ ਗੱਡੀਆਂ ਨੂੰ ਕੋਈ ਰੋਕ ਟੋਕ ਨਹੀਂ, ਇਹਨਾਂ ਨੂੰ ਇੱਕ ਦੂਜੇ ਨੂੰ ਆਉਣ ਜਾਣ ਦੇ ਮਤਲਬ ਕੋਈ ਚੈਕਿੰਗ ਨਹੀਂ ਹੈ। ਖਾਸ ਤੁਸੀਂ ਪਾਸਪੋਰਟ ਵਿਖਾਓ, ਸਟੈਂਪ ਕਰਾਓ, ਗੱਡੀ ਦੀ ਰਜਿਸਟ੍ਰੇਸ਼ਨ ਵਿਖਾਓ ਤੇ ਅੱਲਾ ਜਿਸਪਰ ਉੱਥੇ ਹੀ ਨਾਲ ਦੀ ਨਾਲ। ਮੈਂ ਤੁਰਕੀ ਦੀਆਂ ਗੱਡੀਆਂ ਵੇਖ ਕੇ ਬਹੁਤ ਹੈਰਾਨ ਹੋਇਆ ਵੀ ਇਹ ਬੁਰਸਾ ਸ਼ਹਿਰ ਤੋਂ, ਅੰਤਾਲੀਆ ਤੋਂ ਆਵੇ ਨਾ ਗੱਡੀ ਦਾ ਨੰਬਰ ਵੀ ਜਿਹੜਾ ਟਰਕੀ ਦਾ ਵਾ। ਇਹ ਸਾਰਾ ਜਾਰਜੀਆ ਕ੍ਰਾਸ ਕਰਕੇ ਤੇ ਹੁਣ ਇਹ ਗੱਡੀਆਂ ਵੜਨ ਜਾ ਰਹੀਆਂ ਰਸ਼ੀਆ ਦੇ ਵਿੱਚ। ਸੋ ਜਿਹੜੀਆਂ ਟੂਰਿਸਟ ਨੂੰ ਲੈ ਕੇ ਗੱਡੀਆਂ 3 ਮੁਲਕਾਂ ਦਾ ਜਿਹੜਾ ਲੰਬਾ ਸਫ਼ਰ ਜਿਹੜਾ ਉਹ ਤੈਅ ਕਰਨ ਡਈਆਂ ਤੇ ਰੈਵਨਿਊ ਜਨਰੇਟ ਕਰਨ ਡਿਆਂ ਨੇ। ਇਹਨੇ ਇਸ ਮੁਲਕ ਨੇ, ਜਾਰਜੀਆ ਨੇ ਵੱਖਰਾ ਜਨਰੇਟ ਕੀਤਾ, ਤੁਰਕੀ ਨੇ ਵੱਖਰਾ ਕੀਤਾ, ਅੱਗੋਂ ਰਸ਼ੀਆ ਹੁਣ ਵੱਖਰਾ ਜਨਰੇਟ ਕਰੇਗਾ ਅਕਲਮੰਦੀ ਦੇ ਨਾਲ, ਆਪਣੀ ਦਿਮਾਗ ਦੇ ਨਾਲ। ਸੋ ਇਹ ਕੰਮ, ਇਹ ਚੀਜ਼ਾਂ ਇਸ ਤਰ੍ਹਾਂ ਅਸੀਂ ਇੱਕ ਦੂਜੇ ਮੁਲਕ ਪਾਕਿਸਤਾਨ ਇੰਡੀਆ ਦੀ ਗੱਲ ਕਰਦੇ ਤੇ ਵੀ ਕਿਉਂ ਨਹੀਂ ਕਰ ਸਕਦੇ ਆ। ਸਿਰਫ ਸਾਨੂੰ ਆਪਣੀ ਅਨਾਮ ਮਾਰਨ ਦੀ ਲੋੜ ਆ ਤੇ ਇਹ ਸਾਰਾ ਕੁਝ ਵੀ ਇਸੇ ਤਰ੍ਹਾਂ ਹੀ ਹੋ ਸਕਦਾ। ਲਓ ਵੀ ਇਹ ਰਸ਼ੀਆ ਦਾ ਪਹਿਲੀ ਚੈੱਕ ਪੋਸਟ ਰਸ਼ੀਆ ਸ਼ਰੀਫ ਦੀ। ਅੱਛਾ ਅਸੀਂ ਜਾਣ ਵੀ ਦਿਆਂ ਫਿਰ ਵੀ ਕਹਿੰਦਾ ਜਾਓ। ਜੇ ਤੁਸੀਂ ਫਿਊਚਰਸ ਟ੍ਰੇਡਿੰਗ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਟ੍ਰੇਡਿੰਗ ਵਿੱਚ ਸਟਰਗਲ ਕਰ ਰਹੇ ਹੋ ਤਾਂ ਤੁਹਾਡੇ ਲਈ ਸਨਾਈਪਰ ਆਟੋ ਟ੍ਰੇਡਰ ਵੱਲੋਂ ਇੱਕ ਆਟੋਮੇਸ਼ਨ ਬੋਟ ਤਿਆਰ ਕੀਤਾ ਗਿਆ ਹੈ ਜਿਹਦੇ ਨਾਲ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਟ੍ਰੇਡਿੰਗ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਸਨਾਈਪਰ ਆਟੋ ਟ੍ਰੇਡਰ ਤੇ ਜਾ ਕੇ ਆਪਣੀ ਕਾਲ ਬੁੱਕ ਕਰਾ ਸਕਦੇ ਹੋ। अस्सलाम वालेकुम दोस्तों, मैं नासिर ढिल्लों, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ। ਅੱਜ ਤਬਲੀਸੀ ਅਸੀਂ ਕੱਲ ਦੇ ਤੁਹਾਨੂੰ ਪਤਾ ਤਬਲੀਸੀ ਆਏ। ਤਬਲੀਸੀ ਅਸੀਂ ਰੁਕੇ ਨਹੀਂ, ਵੇਖਿਆ ਨਹੀਂ, ਘੁੰਮਿਆ ਨਹੀਂ ਬਹੁਤਾ, ਕਿਉਂਕਿ ਤੁਹਾਨੂੰ ਦੱਸਿਆ ਸੀ ਵੀ ਸਾਡੇ ਵੀਜ਼ੇ ਨੂੰ ਕੁਝ ਦਿਨ ਰਹਿੰਦੇ ਆ ਰਸ਼ੀਆ ਦਾ ਮੁੱਕਣਾ। ਅਸੀਂ ਕਿਹਾ ਰਸ਼ੀਆ ਘੁੰਮ ਕੇ ਦੁਬਾਰਾ ਫਿਰ ਵਾਪਸ ਆਵਾਂਗੇ ਤੇ ਆ ਕੇ ਘੁੰਮਾਂਗੇ ਸਾਰਾ ਜਾਰਜੀਆ। ਤੇ ਤਬਲੀਸੀ ਤੋਂ ਅਸੀਂ ਰਸ਼ੀਆ ਬਾਰਡਰ ਵੱਲ ਨੂੰ ਜਾਂਦੇ ਪਏ। ਕਾਜ਼ਬੇਗੀ ਉੱਥੇ ਇੱਕ ਸ਼ਹਿਰ ਹੁੰਦਾ, ਉਹਦੇ ਨਾਲ ਬਾਰਡਰ ਲੱਗਦਾ। ਅਗਲੀ ਸਾਈਡ ਤੇ ਵਲਾਦੀਕਜ਼ਕਾਵਾ, ਇਸ ਤਰ੍ਹਾਂ ਦਾ ਨਾਂ, ਸ਼ਹਿਰ ਦਾ ਨਾਂ ਵੀ ਨਹੀਂ ਪ੍ਰੋਨਾਉਂਸ ਕਰਨਾ ਹੁੰਦਾ। ਤੇ ਇਸ ਵੇਲੇ ਅਸੀਂ ਗਦੌਰੀ ਦੇ ਕੋਲ ਬਿਲਕੁਲ ਨਾ ਰਸਤੇ 'ਚ ਰੁਕੇ। ਮੈਂ ਕਿਹਾ ਇੱਥੋਂ ਵੀਡੀਓ ਸਟਾਰਟ ਕਰਦੇ ਆ, ਨਾਲੇ ਸਾਨੂੰ ਬਹੁਤ ਵਧੀਆ ਲੱਗਾ। ਪੁਰਾਣਾ ਇੱਕ ਸ਼ਾਇਦ ਇਹਨਾਂ ਦਾ ਚਰਚ ਆ ਜਾਂ ਕੋਈ ਕਿਲਾ ਵਾ, ਵੇਖਦੇ ਅੰਦਰ ਜਾ ਕੇ, ਪਤਾ ਨਹੀਂ ਮੈਨੂੰ ਹੈ, ਅੰਦਰ ਜਾ ਕੇ ਵੇਖਦੇ ਆ। ਸਾਈਡ ਤੇ ਝੀਲ ਵਗਦੀ ਆ ਤੇ ਬਹੁਤ ਸੋਹਣਾ ਨਜ਼ਾਰਾ। ਮੈਂ ਕਿਹਾ ਤੁਹਾਨੂੰ ਸਾਰਿਆਂ ਨੂੰ ਵਿਖਾਉਣਾ, ਨਾਲੇ ਇੱਥੋਂ ਸ਼ੁਰੂ ਕਰਕੇ ਫਿਰ ਅੱਜ ਦਾ ਅਗਲਾ ਸਫ਼ਰ ਸ਼ੁਰੂ ਕਰਦੇ। ਆਜੋ ਚਲੋ ਥੱਲੇ ਵੇਖਦੇ ਗੱਡੀ ਉੱਥੇ ਲਾਤੀ। ਵੈਸੇ ਅਸੀਂ ਕਾਫੀ ਪੀਣ ਵਾਸਤੇ ਰੁਕੇ ਹਮਾਇਤ ਬੁਕਾਰ, ਕਿਉਂਕਿ ਅੱਜ ਜਿਹੜਾ ਨਾ ਦੇਸੀ ਨਾਸ਼ਤਾ ਕਰਾਇਆ ਧਰਮ ਭਾਜੀ ਹੁਣਾਂ ਨੇ ਤੇ ਵਾਵਾ ਕਰ ਲਿਆ। ਆਪਾਂ ਨੀਂਦ ਆਈ ਜਾਂਦੀ। ਮੈਂ ਕਿਹਾ ਕਾਫੀ ਪੀ ਕੇ ਫਿਰ ਚੱਲਦੇ। ਜਿਸ ਤਰ੍ਹਾਂ ਆਰਾਮ ਤੇ ਅਸੀਂ ਨਾ ਕਾਲੀ ਕਾਫੀ ਆਪਣੀ ਰੱਖੀ ਤੇ ਆਪੇ ਬਣਾ ਨੈਸਕੈਫੇ ਦੀ ਪੀਣੀ ਚਾਹੀਦੀ। ਪਾਣੀ ਉੱਥੇ ਗਰਮ ਦੱਬ ਜਾਂਦਾ ਸੀ, ਇੱਥੇ ਜਗ੍ਹਾ ਤੇ ਉੱਥੇ ਗਰਮ ਪਾਣੀ ਸੀ, ਇੱਥੇ ਉਹ ਸੀਨ ਨਹੀਂ ਹੈਗਾ। ਤੇ ਇੱਥੇ ਹੁਣ ਕਾਫੀ ਮੁੱਲ ਦੀ ਲੈਂਦੇ ਆਪਾਂ, ਕਿਉਂਕਿ ਅਸੀਂ ਥੋੜੇ ਜਿਹੇ ਪੈਸੇ ਚੇਂਜ ਕਰਾਏ ਸੀ, ਬਾਅਦ 'ਚ ਪੈਸੇ ਵੀ ਨਹੀਂ ਚੇਂਜ ਕਰਾਏ, ਕਿਉਂਕਿ ਸਾਰੇ ਦੇ ਸਾਰੇ ਖਰਚਾ ਸਾਡਾ ਹੋਇਆ ਹੀ ਨਹੀਂ ਇੱਥੇ ਇਸ ਵਾਰੀ, ਕਿਉਂਕਿ ਰੁਕੇ ਰਹੇ ਇੱਕ ਰਾਤ ਤੇ ਹੁਣ ਡਾਲਰ ਚੇਂਜ ਹੀ ਨਹੀਂ ਕਰਾਏ। ਖਰਚਾ ਵਾਪਸੀ ਤੇ ਹੋਏਗਾ, ਕਿਉਂਕਿ ਵਾਪਸੀ ਤਾਂ ਰੁਕਣਾ ਨਾ। ਇਹ ਨਾ ਸਮਝੋ ਕਿ ਬਿਨਾਂ ਖਰਚੇ ਤੋਂ ਲੱਗੇ ਫਿਰਦੇ ਨੇ, ਵਾਪਸੀ ਤੇ ਹੋਏਗਾ। ਆ ਅੰਦਰ ਨੂੰ ਚੱਲਦੇ ਹੁਣ ਆਪਾਂ। ਇਹ ਪਤਾ ਨਹੀਂ ਹੁਣ ਚਿਲਾ ਆ ਕੀ ਆ, ਅੰਦਰ ਜਾ ਕੇ ਪਤਾ ਲੱਗਣਾ। ਥੱਲੇ ਲੱਗਦਾ ਚਰਚ ਹੈ, ਕਿਉਂਕਿ ਸਾਰੇ ਲੋਕ ਜਾ ਵਿਜ਼ਟਰ ਇੰਨੇ ਸਾਰੇ ਹੈ ਤੇ ਸਾਰੇ ਵਿਜ਼ਟਰ ਨੇ ਥੱਲੇ ਆ ਜਿਹੜੀ ਨਾ ਜੀ ਵਗਦੀ ਆ, ਉਹ ਸਾਰੇ ਕਸ਼ਤੀਆਂ ਚੱਲਦਾ ਕਲਰ ਦਰਖਤਾਂ ਦੇ ਕਲਰ ਨਾਲ। ਹਾਂ, ਪਾਣੀ ਦਾ ਰੰਗ ਬਹੁਤ ਸੋਹਣਾ, ਜਿਵੇਂ ਉਹ ਹਰਿਆ ਨਹੀਂ ਹੁੰਦਾ ਵੈਸੇ ਬਣਾ। ਬੜਾ ਪੁਰਾਣਾ ਵੀ ਲੋਕਲ ਡਰੈਸ ਕੋਡ ਆ ਉਹ ਨਾਲ ਮਜ਼ਹਬੀ ਹੈ ਚਰਚ ਨਾਲ ਲਿਖਿਆ ਵੀ ਡਰੈਸ ਕੋਡ ਜਿਹੜੇ ਨਾਲ ਤੁਸੀਂ ਪਾ ਸਕਦੇ, ਮਤਲਬ ਵੀ ਸ਼ਾਰਟ ਨਹੀਂ ਪਾ ਕੇ ਅੰਦਰ ਆ ਸਕਦੇ। ਡਰੋਂ ਨਾ ਵੀ ਲਿਖਿਆ, ਕੈਮਰਾ ਵੀ ਨਹੀਂ ਜਾ ਸਕਦਾ। ਕੋਈ ਨਹੀਂ, ਆਪਾਂ ਲੈ ਜਾਣਾ ਕੈਮਰਾ। ਕਿਹੜਾ ਮੋਬਾਈਲ ਹੈ? ਅੱਛਾ, ਇਹ ਕਿਹੜਾ ਕੈਮਰਾ? ਜਿਵੇਂ ਆਪਾਂ ਗਏ ਸੀ ਨਾ ਲਾਸਟ ਟਾਈਮ ਹੋ ਰਿਹਾ ਸੀ ਆਪਾਂ ਪੀਸੀ ਤੋਂ ਅੱਗੇ ਬਾਹਰ ਵੀ ਸਾਈਡ ਤੋਂ ਵੇਖ ਕੇ
ਨਦੀ ਵਗਦੀ ਹੈ ਬਹੁਤ ਸੋਹਣਾ ਇੱਥੇ ਚਾਰੇ ਪਾਸੇ ਪਹਾੜ ਨੇ ਤੇ ਵਿੱਚ ਸੜਕ ਰੋਡ ਦੇ ਨਾਲ ਹੀ ਲੱਗ ਜਾਂਦਾ ਕਿਲਾ ਉਹਦਾ ਘੋੜਾ ਵੀ ਨਹੀਂ ਆਪਾਂ ਜਾਂਦਾ ਆਵਾਜ਼ ਉਹਦੀ ਠੱਕ ਠੱਕ ਘੋੜੇ ਦੇ ਪੈਰਾਂ ਦੀ ਚੱਲੀਏ ਬਕਾ ਅੰਦਰ ਆਓ ਆਹ ਕੰਦਾ ਦਾ ਚੱਕਰ ਲਾ ਕੇ ਚੱਲਦੇ ਕਾਫੀ ਪੀਨੇ ਬਕਾ ਅੱਖਾਂ ਤੇ ਖੁੱਲਣ ਅੱਖਾਂ ਤੇ ਉੱਤਰ ਗਈ ਪੁਰਾਣਾ ਹੈ ਨਾ ਬੜਾ ਜਾਣ ਨੂੰ ਰਾਹ ਨੂੰ ਹੋਣਾ ਰਸਤਾ ਨਾ ਬਣਾ ਤਾਂ ਲੱਗਾ ਕੋਈ ਸੁਰੰਗ ਵਗੈਰਾ ਜਾਂਦੀ ਹੋਣੀ ਮਕਾਨ ਨਾ ਸਿਰਫ ਸਰਦਾਰ ਫੈਮਲੀਆਂ ਮਤਲਬ ਇੱਧਰ ਦੀਆਂ ਫੈਮਲੀਆਂ ਪੰਜਾਬੀ ਫੈਮਲੀਆਂ ਵੀ ਆਉਂਦੀਆਂ ਘੁੰਮਣ ਵਾਸਤੇ ਹਾਂਜੀ ਏਰੀਆ ਸੋਹਣਾ ਨਾ ਕੀ ਹਾਲ ਹੈ ਭਾਜੀ ਠੀਕ ਹੋ ਵਧੀਆ ਤੁਸੀਂ ਦੱਸੋ ਕਿਹੜੀ ਜਗ੍ਹਾ ਦੇ ਹੋ ਸੀ ਐਮਪੀ ਰਹਿੰਦੇ ਐਮਪੀ ਹਾਂ ਤੁਸੀਂ ਅਸੀਂ ਪਾਕਿਸਤਾਨ ਤੋਂ ਕਿਥੋਂ ਲਾਹੌਰ ਪ੍ਰੋਪਰ ਹਾਂਜੀ ਸੋ ਇਹ ਨਨਕਾਣਾ ਘੁੰਮਣਾ ਹੈ ਜੇ ਨਨਕਾਣਾ ਸਾਹਿਬ ਤੋਂ ਵੈਸੇ ਹਾਂ ਘੁੰਮਣਾ ਹੈ ਜੇ ਘੁੰਮਣ ਆਇਆ ਇੱਥੇ ਰਹਿੰਦੇ ਹੋ ਯਾਰ ਨਹੀਂ ਅਸੀਂ ਵੀ ਘੁੰਮਣ ਆਏ ਅਸੀਂ ਤੁਹਾਨੂੰ ਦੇਖਿਆ ਸੀਗਾ ਪੰਜਾਬੀ ਫਿਰ ਕਹਿੰਦੇ ਗੱਲਬਾਤ ਕਰ ਲਈ ਸਾਡੇ ਨਾਲ ਹੈ ਨੋ ਸਾਡੇ ਨਾਲ ਕਿੱਥੋਂ ਤੁਸੀਂ ਐਮਪੀ ਐਮਪੀ ਰਾਏਪੁਰ ਦੇ ਨੇੜੇ ਅੱਛਾ ਰਾਏਪੁਰ ਠੀਕ ਠੀਕ ਪਿੱਛੋਂ ਅਸੀਂ ਕੋਟੇ ਦੇ ਆ ਵੈਸੇ ਕੋਟਾ ਕੋਟੇ ਦੇ ਹਾਂ ਰਾਵਲਪਿੰਡੀ ਦੇ ਰਾਹ ਹਾਂ ਪਿੰਡੀ ਕੋਟਾ ਕਿੰਨੇ ਦਿਨ ਹੋ ਗਏ ਜੀ ਇਹ 3 ਦਿਨ ਹੋਏ ਹੋਰ ਭਾਜੀ ਚਲੋ ਠੀਕ ਹੈ ਜੀ ਮਿਹਰਬਾਨੀ ਓਕੇ ਜੀ ਚਲੋ ਓਕੇ ਬ੍ਰਦਰ आओ कासा अपन पीजिए कॉफी जरूर जरूर और का कोक भी चाहिए ना ना होने नहीं नहीं होने कोई तो भी ਆਪਾਂ ਇੱਕ ਵਾਰੀ ਪੀਏ ਕਾਫੀ ਫਿਰ ਆਪਾਂ ਜਾਣਾ ਰਸ਼ੀਆ ऐसा ਆਹ ਹੀ ਗੱਡੀ ਦੇ ਅੱਗੇ ਜਾਣਾ अच्छा ड्राइव करके ਹਾਂ ਜੀ ਲੰਮਾ ਸਫ਼ਰ ਹੈ ਤੇ ਆਪਾਂ ਕਾਫੀ ਕੋ ਵੀ ਪੀ ਲਈਏ ਇਸੇ ਅੱਗੇ ਨਿਕਲਦੇ ਲਓ ਵੀ ਆਪਾਂ ਬਿਲਕੁਲ ਲਾਗੇ ਆ ਜਿਹੜਾ ਰਸ਼ੀਆ ਦਾ ਤੇ ਜਾਰਜੀਆ ਦਾ ਬਾਰਡਰ ਹੈ ਬੜੇ ਖੂਬਸੂਰਤ ਨਜ਼ਾਰੇ ਗਾਵਾਂ ਚਰਦੀਆਂ ਪਈਆਂ ਉੱਤੇ ਪਹਾੜਾਂ ਤੇ ਹਰੇ ਬਰੇ ਖੇਤ ਨੇ ਸੌਰੀ ਖੇਤ ਕਹਿਣ ਦੇ ਪਹਾੜ ਨੇ ਘੋੜੇ ਚਰਦੇ ਲੱਗੇ ਇੱਥੇ ਇਹ ਵੇਖੋ ਅਸੀਂ ਜਾਂਦੇ ਪਏ ਆ ਬਿਲਕੁਲ ਬਾਰਡਰ ਦੇ ਕੋਲੇ ਉਹ ਵੇਖੋ ਉੱਤੇ ਘਰ ਕਿੱਡੇ ਸੋਹਣੇ ਖੂਬਸੂਰਤ ਬਣੇ ਤੇ ਟੂਰਿਸਟ ਇੱਥੇ ਕਾਫੀ ਜ਼ਿਆਦਾ ਇਸ ਏਰੀਆ ਦੇ ਵਿੱਚ ਨੇ ਉਹ ਵਾਈਨ ਦੀਆਂ ਦੁਕਾਨਾਂ ਬਣੀਆਂ ਪੁਰਾਣੀ ਵਾਈਨ ਸ਼ਹਿਦ ਇਹ ਸਾਰਾ ਕੁਝ ਵਿਕਦਾ ਇੱਧਰ ਘੋੜਿਆਂ ਵਾਲਾ ਜਗਾੜ ਇੱਕ ਗਦੌਰੀ ਆ ਗਦੌਰੀ ਦੇ ਨਾਲ ਹੀ ਅਗਲੇ ਪਾਸੇ ਬਾਰਡਰ ਦਾ ਏਰੀਆ ਜਿੱਥੇ ਆਪਾਂ ਫਿਰਨ ਡਏ ਆ ਲੱਡੂ ਲੈਣਾ ਕਿ ਵੇਟ ਤਾਂ ਲੈਣਾ ਲੱਡੂ ਖਾਣ ਲੱਗੇ ਧਰਮ ਭਾਈ ਦੇ ਤੇ ਲੱਡੂ ਮੈਂ ਕਿਹਾ ਭੁੱਖ ਲੱਗ ਗਈ ਹੈ ਲੱਡੂ ਕੱਢ ਕੇ ਖਾਈਏ ਬਾਰਡਰ ਲੰਘ ਕੇ ਫਿਰ ਰੋਟੀ ਖਾਵਾਂਗੇ ਰੋਟੀ ਉਹਨਾਂ ਦਿੱਤੀ ਬਣਾ ਕੇ ਸਾਨੂੰ ਰੋਟੀਆਂ ਬਣਾ ਕੇ ਦਿੱਤੀਆਂ ਫਿਰ ਸਾਲਣ ਬਣਾ ਕੇ ਦਿੱਤਾ ਉਹ ਵੀ ਖਾਂਦੇ ਆ ਤੇ ਸਾਲਨ ਨੂੰ ਇੱਕ ਗੱਲ ਮੈਂ ਦੱਸਦਾ ਅਕਸਰ ਜਿਹੜੇ ਭਾਜੀ ਮਿਲਦੇ ਨੇ ਉਹ ਕਹਿੰਦੇ ਸੀ ਤੁਹਾਡੇ ਪਾਕਿਸਤਾਨੀ ਡਰਾਮੇ ਦੇਖਦੇ ਆ ਉਹਦੇ ਵਿੱਚ ਸਾਲਨ ਤੁਸੀਂ ਕਿਹਨੂੰ ਕਹਿੰਦੇ ਹੋ ਮਤਲਬ ਕੋਈ ਵੀ ਗੋਸ਼ਤ ਕੜੀ ਕੁੜੀ ਜਿਹਨੂੰ ਬਣਾਉਂਦੇ ਆ ਕੋਈ ਵੀ ਚੀਜ਼ ਬਣਦੀ ਅਸੀਂ ਹਰ ਚੀਜ਼ ਨੂੰ ਭਾਵੇਂ ਦਾਲ ਹੀ ਪੱਕੀ ਉਹਨੂੰ ਸਾਲਨ ਕਹਿੰਦੇ ਸਾਲਣ ਕਹਿੰਦੇ ਸਾਲਨ ਨੂੰ ਕੋਈ ਸਪੈਸ਼ਲ ਡਿਸ਼ ਨਹੀਂ ਆ ਇਹ ਵੇਖੋ ਇਹ ਬਾਰਡਰ ਹੈ ਜਾਰਜੀਆ ਰਸ਼ੀਆ ਦਾ ਬਾਰਡਰ ਦਾ ਏਰੀਆ ਕਿਆ ਖੂਬਸੂਰਤ ਏਰੀਆ ਮੇਰਾ ਦਿਲ ਕਰਦਾ ਇੱਥੇ ਹੀ ਸੌ ਜਾ ਉਹ ਕਹਾ ਜੇ ਤੇ ਨਾ ਪਰ ਬਾਰਡਰ ਲੰਘ ਕੇ ਆਪਾਂ ਇੱਥੇ ਹੀ ਸੌਣਾ ਲੱਗੇ ਠੀਕ ਹੈ ਬੰਦੇ ਨੂੰ ਤੁਰ ਸਾਰੂ ਖਾਨ ਨਸਾ ਆਉਂਦਾ ਉਧਰੋਂ ਹਾਂ ਇਧਰੋਂ ਅਸਵਰੀਆ ਰਾਏ ਨਸੀ ਆਉਂਦੀ ਇੰਜ ਦੀ ਜਗ੍ਹਾ ਤੇ ਉਹ ਫਿਲਮਾਂ 'ਚ ਹੀ ਵੇਖੀਦਾ ਸੀ ਨਾ ਇੰਜ ਦੀਆਂ ਪਹਾੜੀ ਛਾਰੀਆਂ ਹੁੰਦੀਆਂ ਸਨੀ ਦਿਓਲ ਕਿਵੇਂ ਹੱਥ ਕਰਦਾ ਸਾਰਾ ਹੱਥ ਬੜਾ ਵੱਡਾ ਚੀਜ਼ਾਂ ਨਾ ਬਣਦੀ ਲੱਡੂ ਡੇਕ ਚੱਲੇ ਲੱਡੂ ਮਜ਼ੇਦਾਰ ਬਹੁਤ ਆ ਯਾਰ ਮੈਂ ਵੀ ਆਪਾਂ ਲੱਡੂ ਖਾ ਲਈਏ ਤੁਹਾਨੂੰ ਇਸ ਕੈਮਰੇ 'ਚ ਹੁਣ ਬਾਕੀ ਅਗਲਾ ਮਾਹੌਲ ਮਤਾ ਵਿਖਾਉਣਾ ਇਸ ਵੇਲੇ ਰਸ਼ੀਆ ਤੇ ਜਾਰਜੀਆ ਦੇ ਬਿਲਕੁਲ ਬਾਰਡਰ ਤੇ ਕਲੋਜ਼ ਹੈ ਉਧਰ ਜਾ ਰਹੇ ਬਾਰਡਰ ਵਾਲੀ ਸਾਈਡ ਤੇ ਕ੍ਰਾਸਿੰਗ ਕਰਨ ਵਾਸਤੇ ਜਾ ਰਹੇ ਹਾਂ ਥੋੜੀ ਦੇਰ 'ਚ ਆਪਾਂ ਪਹੁੰਚ ਜਾਣਾ ਰਸ਼ੀਆ ਦੇ ਬਾਰਡਰ ਤੇ ਅਸੀਂ ਕ੍ਰਾਸਿੰਗ ਦੇ ਬਿਲਕੁਲ ਲੱਗ ਗਏ ਜੇ ਸਾਨੂੰ ਉਹਨਾਂ ਮੋੜ ਨਾ ਦਿੱਤਾ ਤੇ ਜੇ ਵੜਨ ਦਿੱਤਾ ਤੇ ਕਿਉਂਕਿ ਸਾਡੇ ਇੱਕ ਜਾਣ ਵਾਲੇ ਉਹਨਾਂ ਦੀ ਅੱਜ ਫਲਾਈਟ ਸੀ ਮਾਸਕੋ ਫਲਾਈਟ ਤੋਂ ਆਏ ਸੀ ਤੇ ਉਹਨਾਂ ਨੂੰ ਮੋੜ ਦਿੱਤਾ ਵਾਪਸ ਤੇ ਅਸੀਂ ਵੀ ਡਰੇ ਬੈਠੇ ਆ ਕਿ ਸਾਨੂੰ ਵੀ ਇਦਾਂ ਨਾ ਕਰ ਦੇਣ ਲੇਕਿਨ ਹੋਪਫੁਲੀ ਨਹੀਂ ਕਿਉਂਕਿ ਆਪਾਂ ਗੱਡੀ ਤੇ ਡਰਾਈਵ ਕਰ ਰਹੇ ਹਾਂ ਸਾਡੇ ਕੋਲ ਬਿਜ਼ਨਸ ਵੀਜ਼ਾ ਤੇ ਹੋਪਫੁਲੀ ਨਹੀਂ ਮੋੜਦੇ ਤੇ ਆਪਾਂ ਹੁਣ ਵੱਧਦੇ ਆ ਬਾਰਡਰ ਵੱਲ ਨੂੰ ਤੇ ਏਰੀਆ ਬਹੁਤ ਸੋਹਣਾ ਕੈਮਰੇ ਦੀ ਅੱਖ ਦੇ ਨਾਲ ਤੁਹਾਨੂੰ ਵਿਖਾਉਂਦੇ ਆ ਬਿਜ਼ਨਸ ਹੈ ਭਿੰਡਰ ਸਾਹਿਬ ਉਥੋਂ ਗਾਵਾਂ ਖਰੀਦਣ ਚੱਲੇ ਭਿੰਡਰ ਸਾਹਿਬ ਗਾਈਆਂ ਲੈਣ ਚੱਲੇ ਆ ਮਾਸਕੋ ਤੋਂ ਰਸ਼ੀਆ ਤੋਂ ਗਾਵਾਂ ਲੈਣੀਆਂ
ਖੂਬਸੂਰਤ ਨਜ਼ਾਰੇ ਜਿਹੜੇ ਤੁਹਾਨੂੰ ਇਸ ਵੇਲੇ ਸਕਰੀਨ ਤੇ ਨਜ਼ਰ ਆ ਰਹੇ ਨੇ, ਇਹ ਗਦੌਰੀ ਤੋਂ ਅੱਗੇ ਬਿਲਕੁਲ ਸ਼ਹਿਰ ਹੈ ਇੱਕ। ਗਦੌਰੀ ਤੋਂ ਜੇ ਆਪਾਂ ਰਸ਼ੀਆ ਬਾਰਡਰ ਨੂੰ ਜਾਈਏ ਨਾ ਤੇ ਸ਼ਹਿਰ ਪੈਂਦਾ ਕਾਜ਼ਬੇਗੀ। ਇਹ ਕਾਜ਼ਬੇਗੀ ਦਾ ਏਰੀਆ, ਉੱਥੋਂ ਅਸੀਂ ਕ੍ਰਾਸ ਕਰਨੇ ਆ। ਤੇ ਅਗਲਾ ਏਰੀਆ ਇਹਨਾਂ ਦਾ ਵਲਾਦੀ ਕਵਾਕਜ਼, ਇਸ ਤਰ੍ਹਾਂ ਦਾ ਨਾਂ ਬੜਾ ਔਖਾ ਯਾਰ। ਤੇ ਮੈਂ ਇੱਥੇ ਹੈਰਾਨ ਹੋ ਗਿਆ ਵੀ ਸਾਈਕਲ ਵਾਲੇ ਤੇ ਚਲੋ ਅਸੀਂ ਕਹਿੰਦੇ ਵੀ ਸਾਈਕਲ ਵਾਲੇ ਏਡੀ ਦੂਰ ਭੱਜੇ ਫਿਰਦੇ ਆ, ਤੇ ਆ ਪੈਦਲ ਚੱਲਣ ਵਾਲੇ ਕਿੰਨੇ ਹੀ ਸਾਨੂੰ ਦੱਸੇ ਕੁੜੀਆਂ ਪੈਦਲ ਚੱਲਣੀਆਂ, ਬੈਗ ਪਿੱਛੇ ਪਾਏ ਆ ਤੇ ਪੈਦਲ ਜਾਣ ਡੇ ਉੱਧਰ ਨੂੰ। ਮਤਲਬ ਇਹ ਕਦੋਂ ਪਹੁੰਚਣੇ ਬਕਾਰ ਹੈ। ਇਹਨਾਂ ਕਿਹੜਾ ਘਰ ਜਾ ਕੇ ਪਰੌਂਠੇ ਪਕਾਣੇ ਨੇ, ਵੇਲੇ ਹੀ ਨੇ ਫੇਰੀ ਜਾਣ। ਇਹਨਾਂ ਕਿਹੜਾ ਮੱਝਾਂ ਰੱਖੀਆਂ, ਕਿਹੜਾ ਪੱਠੇ ਪਾਉਣੇ ਤਾਂ ਲੱਗਣੀ ਆ। ਨਾ ਇਹਨਾਂ ਨੂੰ ਕੋਈ ਫਿਕਰ, ਜਿੱਥੇ ਲੱਭਿਆ ਖਾ ਲਿਆ, ਜਿੱਥੇ ਜਗ੍ਹਾ ਲੱਭੀ ਸੋ ਲੈ। ਨਾ ਇਹਨਾਂ ਨੂੰ ਕੋਈ ਘਰੋਂ ਫੋਨ ਕਰਨ ਵਾਲਾ, ਜਿਵੇਂ ਮੇਰੇ ਅੱਬੇ ਨੂੰ ਕਿ ਮੂੰਜੀ ਨੂੰ ਖਾਦ ਪੈਣੀ ਹੈ ਤੇ ਮੂੰਜੀ ਵੱਢਣ ਵਾਲੀ ਹੈ, ਦੂਰੀ ਯਾਰੀ ਲਾਣੀ ਹੈ। ਨਹੀਂ, ਇਹ ਤੇ ਮੰਨਣ ਵਾਲੀ ਗੱਲ ਹੈ ਵੀ ਇਹ ਚਲੋ ਕਰਦੇ ਨੇ, ਐਡਵੈਂਚਰ ਕਰਦੇ ਨੇ। ਤੇ ਸੌਣ ਦਾ ਤੇ ਇਹਨਾਂ ਨੇ ਹੁੰਦੇ, ਇਹਨਾਂ ਦੇ ਕੋਲ ਕੈਂਪ ਹੁੰਦੇ ਨੇ। ਤੇ ਜ਼ਾਰੀ ਗੱਲ ਖਾਣ ਦਾ ਤੇ ਕਰਨਾ ਹੀ ਪੈਂਦਾ ਹੋਣਾ ਨਾ ਕਿਤੇ ਨਾ ਕਿਤੇ, ਕਿਉਂਕਿ ਇੰਨਾ ਸਮਾਨ ਤੇ ਕੈਰੀ ਕਰਕੇ ਫੇਰ ਨਹੀਂ ਸਕਦੇ। ਪਤਾ ਨਹੀਂ ਕੀ ਖਾਂਦੇ, ਟਿਸ਼ੂ ਖਾਂਦੇ। ਬਹਰਾਲ ਜੀ ਭਾਜੀ ਮੇਰੇ ਹਿਸਾਬ ਨਾਲ ਨਾ ਪੂਰੇ ਦਿਨ ਦਾ ਰਾਸ਼ਨ ਲੈ ਕੇ ਨਾਲ ਟੁਰਦੇ ਨੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਅਗਲੇ ਦਿਨ ਦਾ ਉਹ ਬੰਦੋਬਸਤ ਕਰਕੇ ਸੌਂਦੇ ਨੇ। ਨਹੀਂ, ਭਾਵੇਂ ਬੰਦੋਬਸਤ ਕਰਕੇ ਸੌਂਦੇ, ਖਰੀਦਣਾ ਤੇ ਪੈਂਦਾ ਹੀ ਨਾ, ਲੈਣਾ ਤੇ ਪੈਂਦਾ ਹੀ ਹੈ ਨਾ। ਹੋ ਸਕਦਾ ਜੰਗਲ 'ਚ ਪਹੁੰਚ ਕੇ ਲਿਫਟਾਂ ਮੰਗ ਲੈਂਦੇ ਹੋ। ਨਹੀਂ, ਇਹ ਵੀ ਹੈ ਨੇ ਜਿਹੜੇ ਬਗੈਰ ਪੈਸਿਆਂ ਤੋਂ ਸਫ਼ਰ ਟਰੈਵਲ ਕਰਦੇ, ਉਹ ਵੀ ਹੈ। ਉਹ ਹੀ ਲੋਕ ਨੇ ਬਗੈਰ ਪੈਸਿਆਂ ਤੋਂ ਟਰੈਵਲ ਕਰਨ ਵਾਲੇ। ਜਦੋਂ ਸ਼ਾਮ ਢਲੀ ਤੇ ਉਦੋਂ ਲਿਫਟਾਂ ਲੈਂਦੇ ਹੋਣੇ ਨੇ। ਨਹੀਂ, ਤੁਰਦੇ ਪੈਦਲ ਹੀ ਜਾ ਕੇ ਜਾਣਦੇ। ਉਸ ਕੈਮਰੇ ਨੇ ਤੁਹਾਨੂੰ ਫਰੰਟ ਵਿਖਾਉਣਾ, ਮੈਂ ਕਿਹਾ ਤੁਹਾਨੂੰ ਸਾਈਡਾਂ ਵੀ ਥੋੜੀਆਂ ਵਿਖਾਵਾਂ ਤੇ ਇਸ ਤੇ ਕਿਸ ਤਰ੍ਹਾਂ ਦਾ ਮਾਹੌਲ ਆ। ਆਹ ਬੱਕਰੀਆਂ ਵੇਖੋ ਕਿੱਦਾਂ ਸੋਹਣੀਆਂ ਚਰਦੀਆਂ ਪਹਾੜਾਂ ਦੇ ਉੱਤੇ। ਵਕਾਰ ਤੂੰ ਵੀ ਬਣਾ ਵਲੌਗ, ਆਪਣਾ ਵੀਡੀਓ ਬਣਾ। ਬਿਲਕੁਲ ਅਸੀਂ ਟੌਪ ਤੇ ਹਾਈਟ ਤੇ ਆ ਗਏ ਆ। ਸਾਡਾ ਚੈੱਕ ਪੋਸਟਾਂ ਜਿਹੜੀਆਂ ਸ਼ੁਰੂ ਹੋ ਗਈਆਂ ਆਰਮੀ ਵਾਲਿਆਂ ਦੀਆਂ, ਇਹਨਾਂ ਦੀ ਆਰਮੀ ਚੈੱਕ ਪੋਸਟਾਂ ਕੋ ਸ਼ੁਰੂ ਹੋ ਗਈਆਂ। ਹੁਣ ਚੁਕਿੰਗ ਸ਼ੁਰੂ ਹੋ ਜਾਏਗੀ। ਇੱਥੋਂ ਜਿਹੜੇ ਡਾਕੂਮੈਂਟ ਹੋਣਗੇ ਉਹ ਚੈੱਕ ਕਰਨਗੇ। ਉਹ ਕਿੱਡਾ ਸੋਹਣਾ ਖੂਬਸੂਰਤ ਉਹ ਘਰ ਵੇ ਬਣਿਆ ਉਹ ਘਰ। ਅਸੀਂ ਬਿਲਕੁਲ ਬਾਰਡਰ ਤੇ ਪਹੁੰਚ ਗਏ ਕੋਲ, ਜਿਹੜਾ ਜਾਰਜੀਆ ਦਾ ਬਾਰਡਰ। ਖਲੋਤੇ ਲੈਣਾ ਬੜੀਆਂ ਲੰਮੀਆਂ, ਕਿਉਂਕਿ ਰਸ਼ੀਆ ਤੋਂ ਇੱਧਰ ਉੱਧਰ ਨੂੰ ਜਿਹੜੀਆਂ ਗੱਡੀਆਂ ਕ੍ਰਾਸ ਕਰਦੀਆਂ ਨਾ, ਬਹੁਤ ਰਸ਼ ਇਹਨਾਂ ਦਾ। ਤੇ ਆਹ ਵੇਖੋ, ਆਹ ਸਾਰੀਆਂ ਲੈਣਾ ਲੱਗੀਆਂ ਗੱਡੀਆਂ ਦੀਆਂ। ਸਾਰੇ ਰਸ਼ੀਆ ਵਾਲੇ ਤੇ ਇੱਧਰ ਵਾਲੇ ਆਉਂਦੇ ਜਾਂਦੇ ਆ। ਬਾਰਡਰ ਨਹੀਂ ਲੱਗਦਾ, ਬਾਰਡਰ ਹੀ ਹੈ। ਬਾਰਡਰ ਇਹ ਹੈ ਜੀ, ਬਾਰਡਰ ਸਾਹਮਣੇ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਨਾ, ਛੋਟੀ ਸੜਕ ਆ, ਬਿਲਕੁਲ ਛੋਟੀ ਜੀ ਸੜਕ ਆ। ਟਰੱਕਾਂ ਵਾਲੀ ਲਾਈਨ ਜਿਹੜੀ ਉਹ ਇੱਧਰਲੇ ਪਾਸੇ ਆ, ਸੱਜੇ ਪਾਸੇ ਮੇਰੇ। ਇਹ ਤਾਂ ਟਰੱਕਾਂ ਵਾਲੀ ਲਾਈਨ ਆ, ਆਹ ਗੱਡੀਆਂ ਵਾਲੀ ਲਾਈਨ। ਇਹਦਾ ਨਾਂ ਜੀ ਕਾਜ਼ਬੇਕੀ, ਦੂਜੇ ਦਾ ਨਾਂ ਬੜਾ ਔਖਾ ਯਾਰ, ਉਹ ਵਲਾਦੀਕਵਾ, ਇਦਾਂ ਦਾ ਕਰਕੇ। ਇਹ ਬਾਰਡਰ ਹੈ ਜਾਰਜੀਆ ਵਾਲਾ। ਤੇ ਹੁਣ ਅਸੀਂ ਜਾਰਜੀਆ ਵਾਲੀ ਸਾਈਡ ਤੋਂ ਐਗਜ਼ਿਟ ਲੈ ਕੇ ਤੇ ਰਸ਼ੀਆ ਵਾਲੀ ਸਾਈਡ ਤੇ ਵੜਨਾ। ਤੇ ਰੱਬ ਰਹਿਮਤ ਕਰੇ, ਇਹਨਾਂ ਪੁੱਛ ਦੱਸ ਤੇ ਜ਼ਰੂਰ ਕਰਨੀ ਹੈ। ਲੰਮਾ ਚੌੜਾ ਪ੍ਰੋਸੈਸ ਹਲੇ ਹੋਣਾ ਸਾਡਾ, ਕਿਉਂ ਕਰ ਪ੍ਰੋਸੈਸ ਲੰਮਾ ਚੌੜਾ ਹੋਣਾ ਹਲੇ। ਚੁਕਿੰਗ ਨਾ ਕਰਨੀ, ਸਾਰਾ ਕੁਝ। ਚਲੋ ਸਾਡੇ ਲੋਕ 10 ਘੰਟੇ ਬਾਈ ਰੱਖਣ ਬਸ ਜਾਣ ਦੇ। ਅਸੀਂ ਵੀ ਵਿਹਲੇ ਹੀ ਆ। ਚਲੋ ਭਾਈ, ਰਸ਼ ਬੜਾ ਬਾਹਰ ਦੀ ਬਾਰਡਰ, ਦਰਿਆਲੀ ਬਾਰਡਰ ਕ੍ਰਾਸਿੰਗ। ਚਲੋ ਨਾਂ ਦਾ ਸਾਨੂੰ ਪਤਾ ਲੱਗ ਗਿਆ। ਇਹਦਾ ਨਾਂ ਜੀ ਦਰਿਆਲੀ ਬਾਰਡਰ ਕ੍ਰਾਸਿੰਗ। ਇਹ ਸਨੈਪਚੈਟ ਨੇ ਸਾਨੂੰ ਦੱਸਿਆ। ਤੇ ਆਪਣੀ ਗੱਡੀ ਜਿਹੜੀ ਹੈ ਨਾ, ਮੇਰੀ ਗੱਡੀ ਆਪਣੀ ਵਾਲੀ ਹੈ ਬਸ ਬਾਹਰ ਦੀ, ਬਾਕੀ ਜਾਂ ਰਸ਼ੀਅਨ ਨੇ ਗੱਡੀਆਂ ਤੇ ਜਾਂ ਇੱਥੇ ਜਾਰਜੀਅਨ ਗੱਡੀਆਂ ਨੇ। ਹੁਣ ਵੇਖੋ ਸਾਡੇ ਨਾਲ ਕੀ ਭਾਅ ਵਿਕਦੀ ਹੈ, ਇਹਦੇ ਅੱਗੇ ਜਾਏ ਪਤਾ ਲੱਗਣਾ। ਉਹ ਮੈਨੂੰ ਲੱਗਦਾ ਨਾ, ਮੈਨੂੰ ਕਰ ਵੀ ਵੱਖਰਾ ਦੇਣਾ। ਉਹ ਵੇ ਪੈਸੇਂਜਰ ਟਰਮੀਨਲ ਉਹ ਹੈ। ਮੈਂ ਨਹੀਂ, ਮੈਂ ਕਹਿੰਦਾ ਉਹ ਇੱਕ ਮੇਰੇ ਨਾਲ ਦਾ ਵੀ। ਉੱਧਰ ਵੀ ਤੂੰ ਜਾਣਾ। ਲੋ ਵੀ ਇਹ ਸਾਹਮਣੇ ਬੂਥ ਆ ਗਿਆ ਇਹਨਾਂ ਦਾ,
ਜਾਰਜੀਆ ਵਾਲਿਆਂ ਦਾ 4-4 5-5 ਗੱਡੀਆਂ ਲਾਈਨ 'ਚ ਲਵਾ ਕੇ ਤੇ ਸਾਰੇ ਜਣੇ ਉੱਤਰ ਕੇ ਪਾਸਪੋਰਟ ਵਗੈਰਾ ਲੈ ਕੇ ਜਾਂਦੇ ਆ ਤੇ ਜਾ ਕੇ ਫਿਰ ਕਰਾ ਲੈਂਦੇ ਆ ਚੈਕਿੰਗ ਚੁਕਿੰਗ ਜੋ ਕਰਾਉਣੀ ਹੋਵੇ। 2-2 ਬੰਦੇ ਬੈਠੇ ਆ ਤੇ ਬਾਕੀ ਤਾਂ ਸਾਰੀਆਂ ਇਹਨਾਂ ਦੀਆਂ ਲੋਕਲ ਗੱਡੀਆਂ ਤੇ ਬਾਕੀ ਸਾਡਾ ਹੁਣ ਪਤਾ ਨਹੀਂ ਕਿਵੇਂ ਵੇਖਦੇ ਆ ਫਿਰ ਕੀ ਚੈੱਕ ਕਰਦੇ ਆ। ਚਲੋ ਚੱਲਦੇ ਆ। ਉੱਤੋਂ ਗੱਡੀਆਂ 'ਚ ਜਾਣ ਵੀ ਇੱਕ ਬੰਦਾ ਤੇ ਆ ਜੇ ਮੈਨੂੰ ਆ ਜਿਹੜੀ ਵਾਰੀ ਐਕਸੈਪਟ ਕੀਤਾ ਤੇ ਪਿੱਛੋਂ ਵੱਡੀ ਲਾਈਨ 'ਚ ਆਉਣਾ ਪਿਆ। ਲਾਈਨ ਵੱਡੀ ਹੈ ਪੈਸੇਂਜਰ ਲਾਈਨ 'ਚ। ਅੱਲਾ ਕਰੇ ਮੰਨ ਜਾਣ ਤੇ ਵੇਖ ਹੀ ਨੇ ਕਹਿ ਦੇਣਾ। ਲਾ ਵੀ ਗੱਡੀ ਵਾਲਿਆਂ ਦੀ ਇਮੀਗ੍ਰੇਸ਼ਨ ਜਿਹੜੀ ਨਾ ਵੱਖਰੀ ਹੁੰਦੀ ਹੈ ਤੇ ਪੈਸੇਂਜਰਸ ਦੀ ਵੱਖਰੀ। ਤੇ ਮੈਂ ਆਪਣੀ ਇਮੀਗ੍ਰੇਸ਼ਨ ਕਰਵਾ ਲਈ ਹੈ। ਹੁਣ ਵਕਾਰ ਜਿਹੜਾ ਨਾ ਇਸ ਪਾਸੇ ਇੱਧਰ ਟਰਮੀਨਲ ਜਿਹੜੇ ਪੈਸੇਂਜਰਸ ਨੇ ਉਹਨਾਂ ਦੀ ਰਸ਼ ਬੜਾ ਉੱਥੇ। ਮੈਂ ਹੁਣ ਅੱਗੇ ਜਾ ਕੇ ਉਹਨੂੰ ਉਡੀਕਦਾ ਤੇ ਫਿਰ ਐਂਟਰੀ ਕਰਾਉਣੀ ਅੱਗੇ ਜਾ ਕੇ ਰਸ਼ੀਆ ਸਾਈਡ ਦੀ। ਹਾਲੇ ਮੈਨੂੰ ਲੱਗਦਾ ਵੀ ਘੰਟਾ ਸਾਡਾ ਉਸ ਪਾਸੇ ਵੀ ਲੱਗਣਾ ਕਿਉਂਕਿ ਰਸ਼ ਬਹੁਤ ਜ਼ਿਆਦਾ ਆ। ਤੁਸੀਂ ਵੇਖ ਸਕਦੇ ਜੀ ਕਿੰਨੀਆਂ ਗੱਡੀਆਂ, ਜਗ੍ਹਾ ਥੋੜ੍ਹੀ ਆ ਤੇ ਗੱਡੀਆਂ ਬਹੁਤੀਆਂ, ਰਸ਼ ਬਹੁਤਾ। ਇਹ ਉਧਰੋਂ ਇਸ ਸਾਈਡ ਤੋਂ ਗੱਡੀਆਂ ਆਉਂਦੀਆਂ ਤੇ ਇੱਧਰੋਂ ਜਾਂਦੀਆਂ ਤਾਂ ਜਗ੍ਹਾ ਵੀ ਥੋੜ੍ਹੀ ਆ ਤੇ ਜਗ੍ਹਾ ਦੇ ਹਿਸਾਬ ਨਾਲ ਰਸ਼ ਵੀ ਬਹੁਤ ਜ਼ਿਆਦਾ। ਹੁਣ ਮੈਂ ਕਿਤੇ ਗੱਡੀ ਗੁੱਡੀ ਸਾਈਡ 'ਤੇ ਲਾ ਕੇ ਆਪ ਵੀ ਵਾਸ਼ਰੂਮ ਜਾਣਾ ਨਾਲੇ ਵਕਾਰ ਨੂੰ ਵੀ ਡਿੱਕਣਾ। ਜਗ੍ਹਾ ਜਿਹੜੀ ਮੈਨੂੰ ਲੱਗਦਾ ਔਖੀ ਲੱਭਣੀ ਹੈ। ਇੱਥੇ ਕਿਤੇ ਆਪਾਂ ਗੱਡੀ ਫਸਾਉਂਦੇ ਹਾਂ ਜੇ ਆਪਣੀ ਫਸ ਗਈ ਕਿਤੇ ਨਾ, ਕਿਉਂਕਿ ਜਗ੍ਹਾ ਤਾਂ ਹੈ ਕੋਈ ਨਹੀਂ। ਵੈਸੇ ਤਾਂ ਜੁਗਾੜ ਜੁਗੜ ਲਾਉਣਾ ਪੈਣਾ। ਲਓ ਜੀ ਜਗ੍ਹਾ ਤੇ ਆਪਾਂ ਲਈ ਬਣਾ ਕਿਉਂਕਿ ਗੱਡੀ ਨਿਕਲ ਗਈ ਅਗਲੀ ਵੀ ਤੇ ਆਪਾਂ ਇੱਥੇ ਸਾਈਡ ਤੇ ਕਰਕੇ ਲਾ ਦੇਣੀ ਹੈ ਗੱਡੀ ਕਿਉਂਕਿ ਕੱਢਣੀ ਵੀ ਸਾਨੂੰ ਸੌਖੀ ਹੋਵੇ। ਉਸ ਹਿਸਾਬ ਨਾਲ ਲਾਉਣੇ ਵੀ ਅੱਗੇ ਆ ਕੇ ਨਾ ਕੋਈ ਲਾਵੇ। ਸਾਈਡ ਤੇ ਕਰਕੇ ਆਪਾਂ ਗੱਡੀ ਲਾ ਦਈਏ। ਬਾਰਡਰ ਕ੍ਰਾਸ ਕਰਕੇ ਮੈਂ ਬਾਹਰ ਨਿਕਲ ਕੇ ਖਲੋਤਾ ਜਾਰਜੀਆ ਦਾ, ਵਕਾਰ ਦਾ ਵੇਟ ਕਰਦਾ ਪਿਆ। ਤੇ ਜਿੱਥੇ ਗੱਡੀਆਂ ਨੂੰ ਕੋਈ ਰੋਕ ਟੋਕ ਨਹੀਂ, ਇਹਨਾਂ ਨੂੰ ਇੱਕ ਦੂਜੇ ਨੂੰ ਆਉਣ ਜਾਣ ਦੇ ਮਤਲਬ ਕੋਈ ਚੈਕਿੰਗ ਨਹੀਂ ਹੈ ਐਡੀ ਖਾਸ। ਤੁਸੀਂ ਪਾਸਪੋਰਟ ਵਿਖਾਓ, ਸਟੈਂਪ ਕਰਾਓ, ਗੱਡੀ ਦੀ ਰਜਿਸਟ੍ਰੇਸ਼ਨ ਵਿਖਾਓ ਤੇ ਅੱਲਾ ਜਿਸਪਰ। ਉੱਥੇ ਹੀ ਨਾਲ ਦੀ ਨਾਲ ਮੈਂ ਆ ਤੁਰਕੀ ਦੀਆਂ ਗੱਡੀਆਂ ਵੇਖ ਕੇ ਬਹੁਤ ਹੈਰਾਨ ਹੋਇਆ ਵੀ ਇਹ ਬੁਰਸਾ ਸ਼ਹਿਰ ਤੋਂ, ਅੰਤਾਲੀਆ ਤੋਂ ਆਵੇ ਉਹ ਨਾ ਗੱਡੀ ਦਾ ਨੰਬਰ ਵੀ ਜਿਹੜਾ ਟਰਕੀ ਦਾ ਵਾ। ਇਹ ਸਾਰਾ ਜਾਰਜੀਆ ਕ੍ਰਾਸ ਕਰਕੇ ਤੇ ਹੁਣ ਇਹ ਗੱਡੀਆਂ ਵੜਨ ਜਾ ਰਹੀਆਂ ਰਸ਼ੀਆ ਦੇ ਵਿੱਚ। ਸੋ ਜਿਹੜੀਆਂ ਟੂਰਿਸਟ ਨੂੰ ਲੈ ਕੇ ਗੱਡੀਆਂ 3 ਮੁਲਕਾਂ ਦਾ ਜਿਹੜਾ ਲੰਬਾ ਸਫ਼ਰ ਜਿਹੜਾ ਉਹ ਤੈਅ ਕਰਨ ਡਈਆਂ ਤੇ ਰੈਵਨਿਊ ਜਨਰੇਟ ਕਰਨ ਡਿਆਂ ਨੇ। ਇਹਨੇ ਇਸ ਮੁਲਕ ਨੇ ਜਾਰਜੀਆ ਨੇ ਵੱਖਰਾ ਜਨਰੇਟ ਕੀਤਾ, ਤੁਰਕੀ ਨੇ ਵੱਖਰਾ ਕੀਤਾ, ਅੱਗੋਂ ਰਸ਼ੀਆ ਹੁਣ ਵੱਖਰਾ ਜਨਰੇਟ ਕਰੇਗਾ ਅਕਲਮੰਦੀ ਦੇ ਨਾਲ, ਆਪਣੀ ਦਿਮਾਗ ਦੇ ਨਾਲ। ਸੋ ਇਹ ਕੰਮ, ਇਹ ਚੀਜ਼ਾਂ ਇਸ ਤਰ੍ਹਾਂ ਅਸੀਂ ਇੱਕ ਦੂਜੇ ਮੁਲਕ ਪਾਕਿਸਤਾਨ ਇੰਡੀਆ ਦੀ ਗੱਲ ਕਰਦੇ ਤੇ ਵੀ ਕਿਉਂ ਨਹੀਂ ਕਰ ਸਕਦੇ ਆ। ਸਿਰਫ ਸਾਨੂੰ ਆਪਣੀ ਅਨਾਮ ਮਾਰਨ ਦੀ ਲੋੜ ਆ ਤੇ ਇਹ ਸਾਰਾ ਕੁਝ ਵੀ ਇਸੇ ਤਰ੍ਹਾਂ ਹੀ ਹੋ ਸਕਦਾ। ਜਿਸ ਤਰ੍ਹਾਂ ਇਹ ਗੱਡੀਆਂ ਆਉਣ ਜਾਣ ਰਹੀਆਂ ਇਸੇ ਤਰ੍ਹਾਂ ਸਾਡੇ ਪਾਸੇ ਵਾਘਾ ਬਾਰਡਰ, ਯੂਪੀ, ਬਿਹਾਰ, ਮਲਿਆਲਮ ਤੱਕ ਗੱਡੀਆਂ ਇੱਧਰ ਨੂੰ ਆਉਣ, ਇੱਧਰੋਂ ਕਰਾਚੀ ਤੱਕ ਗੱਡੀਆਂ ਉੱਧਰ ਨੂੰ ਜਾਣ ਤੇ ਕਿੱਡਾ ਵਧੀਆ ਹੋਵੇ। ਤੇ ਇਹ ਮੈਨੂੰ ਮੁਖਤਲਿਫ ਇਸ ਤੋਂ ਲੱਗਾ ਵੀ ਵੱਡੀਆਂ ਗੱਡੀਆਂ ਨਾ ਮਰਸੀਡੀਜ਼ ਬੈਂਜ਼ ਦੀਆਂ ਗੱਡੀਆਂ 72 ਸੀਟੀਆਂ, 4-5 ਗੱਡੀਆਂ, ਉਹ ਅੱਗੇ ਵੀ 2 ਨਜ਼ਰ ਮੇਰੀ ਜਾਂਦੀ ਉਹ ਤੇ ਅੱਗੇ ਵੀ ਖਲੋਤੀਆਂ। ਇਹ ਗੱਡੀਆਂ ਜਿਹੜੀਆਂ ਮੈਂ ਜਾ ਰਹੀਆਂ ਟਰਕੀ ਤੋਂ ਜਾਰਜੀਆ ਤੋਂ ਅੱਗੇ ਰਸ਼ੀਆ। ਵਕਾਰ ਆ ਗਿਆ। ਕਿੰਨੀ ਦੇਰ ਲੱਗੀ? ਤਕਰੀਬਨ ਵੀ 35-40 ਮਿੰਟ ਲੱਗ ਗਏ ਹੋਣੇ ਘੰਟੇ ਦੇ। ਅੱਛਾ, ਰਸ਼ ਬਹੁਤ ਹੈ। ਇਹ ਮੇਰੇ ਨਾਲ ਪਤਾ ਕੀ ਹੋਇਆ, ਐਨ ਟਾਈਮ ਜਦੋਂ ਮੈਂ ਅੰਦਰ ਵੜਨ ਲੱਗਾ ਕੰਜਰ ਦਾ ਪੁੱਤ ਕਹਿੰਦਾ ਇਧਰੋਂ ਦੀ ਆ ਬਾਹਰੋਂ ਦੀ। ਸਾਰੀ ਲਾਈਨ ਨਵੇਂ ਸਿਰੇ ਬਣਵਾਤੀ। ਸਾਡੀ ਵਾਰੀ ਆਈ ਤੇਗ ਪੁੱਟੀ ਖੋਲਦੀ। ਚਲੋ ਫਿਰ ਆਪਾਂ ਐਗਜ਼ਿਟ ਲੈ ਲਿਆ ਇਹਦੇ ਤੋਂ, ਜਾਰਜੀਆ ਤੋਂ। ਹੁਣ ਐਂਟਰ ਵੀ ਮਿਲ ਜਾਏਗਾ। ਸਾਹਮਣੇ ਰਸ਼ੀਆ ਵਾਲਾ ਪਾਸਾ ਵਾ ਤੇ ਉਧਰ ਦੀ ਆਪਾਂ ਤਿਆਰੀ ਖਿੱਚਦੀ ਹਣ ਫਟਾਫਟ ਪਹੁੰਚ ਜੀ ਰਸ਼ੀਆ ਵਾਲੇ ਪਾਸੇ ਨੂੰ। ਚੱਲ ਵੀ ਵਕਾਰ ਤੂੰ ਪਹਿਲਾਂ ਤੁਰ ਜਾ, ਮੈਂ ਆਈ ਗੱਡੀ ਲੈ ਕੇ। ਮੈਂ ਪੈਦਲ ਹੀ ਜਾਣਾ। ਚੱਲ, ਨੈਟ ਮੇਰੇ ਕੋਲ ਚੱਲਦਾ ਕੋਈ ਨਹੀਂ। ਚੱਲ ਕੋਈ ਨਹੀਂ। ਤੁਹਾਨੂੰ ਇਸ ਕੈਮਰੇ ਨਾਲ ਵਿਖਾਦਾ ਵੀ ਆਹ ਰਸ਼ੀਆ ਦੇ ਪਹਾੜ ਆ ਤੇ ਆਹ ਰਸ਼ੀਆ ਦੀ ਅੱਗੇ ਖਲੋਤੀ ਪੁਲਿਸ ਤੇ ਅਸੀਂ ਹੁਣ ਰਸ਼ੀਆ ਗਏ ਆ ਵੜ। ਆ ਰਸ਼ੀਆ ਦੇ ਝੰਡੇ ਤੇ ਆਹ ਪਹਿਲਾ ਫੌਜੀ ਸਾਨੂੰ ਟੱਕਰ ਪਿਆ ਰੂਸੀਆ ਦਾ।
ਇਹ ਰੂਸੀਆ ਕਹਿੰਦੇ, ਰੂਸੀਆ। ਅਸੀਂ ਰਸ਼ੀਆ ਕਹਿੰਦੇ, ਇਹ ਕਹਿੰਦੇ ਰੂਸੀਆ। ਜਿਹੜੇ ਆ ਜਿੱਥੋਂ ਅਸੀਂ ਆਏ ਆ ਨਾ, ਆਵੇ ਨਾ ਗੱਡੀਆਂ ਕਿੰਨੀਆਂ ਵੱਜੀਆਂ ਇੱਥੇ। ਗੱਡੀਆਂ ਸਿੱਧੀਆਂ ਕਰਾਉਣ ਨੇ ਕਿਉਂਕਿ ਭਜਾਉਂਦੇ ਬਹੁਤ ਆ ਇਹਨਾਂ ਨੂੰ। ਮੈਂ ਅੱਗੇ ਦੱਸਣਾ ਤੁਹਾਨੂੰ, ਟ੍ਰੈਫਿਕ ਸੈਂਸ ਇਹਨਾਂ ਨੂੰ ਵੀ ਕੋਈ ਨਹੀਂ ਸਾਡੇ ਪਾਕਿਸਤਾਨ ਦਾ। ਹਾਂ, ਜਿਵੇਂ ਦੁਬਈ ਹੈ ਨਾ, ਬੜਾ ਮੁਨਜ਼ਮ, ਕੋਈ ਲਾਈਨ ਨਹੀਂ ਤੋੜਦਾ, ਕੋਈ ਇਦਾਂ ਨਹੀਂ ਕਰਦਾ। ਇੱਥੇ ਉਹ ਗੱਲ ਨਹੀਂ ਆ, ਤੋੜਾ ਵੇਖ ਨਾ, ਤਾਂ ਹੀ ਹੈ ਸਾਰੀਆਂ ਗੱਡੀਆਂ ਵੱਜੀਆਂ। ਦੁਬਈ ਦੇ ਵਿੱਚ ਤੁਹਾਨੂੰ ਚੱਲ ਗਿਆ ਨਾ ਹਾਂ ਰੋਬੋਟ ਟਾਈਪ, ਐਸੇ ਤੋਂ ਇੰਨੀਆਂ ਗੱਡੀਆਂ ਵਿੱਚ ਲਾਈਨ 'ਚ ਸਾਰੀਆਂ ਵੱਜੀਆਂ ਵੀ ਭਜਾਉਂਦੇ ਬਹੁਤ ਹੈ ਇੱਥੇ, ਪਰ ਨਹੀਂ ਹਟਦੇ। ਫਿਰ ਇੱਥੇ ਛੱਡ ਕੇ ਚਲੇ ਜਾਣਾ। ਨਾ ਵੀ ਇਹ ਆ ਰਸ਼ੀਆ ਦਾ ਪਹਿਲੀ ਚੈੱਕ ਪੋਸਟ, ਰਸ਼ੀਆ ਸ਼ਰੀਫ ਦੀ। ਅੱਛਾ, ਅਸੀਂ ਜਾਣ ਵੀ ਦਿਆਂ ਫਿਰ ਵੀ ਕਹਿੰਦਾ ਜਾਓ। ਆਉਂਦਾ ਇੱਧਰਲੀ ਟਰੱਕਾਂ ਵਾਲੀ ਆ, ਇੱਧਰਲੀ ਦੂਈ ਆ। ਕਿੱਡੀ ਲਾਈਨ ਲੱਗੀ ਅੱਗੇ, ਬਾਊ ਜੀ ਬਾਰਡਰ ਆ ਗਿਆ। ਬਾਰਡਰ ਆ ਗਿਆ ਬਾਊ ਜੀ, ਬਾਰਡਰ ਆ ਗਿਆ ਹੈ। ਐ ਖਲੋਤੇ ਬਾਈ ਰਸ਼ੀਆ ਵਾਲੇ ਪਾਸੇ ਟਰੱਕ, ਲਾਈਨਾਂ ਲੱਗੀਆਂ ਟਰੱਕਾਂ ਦੀਆਂ, ਤੇ ਸੱਜੇ ਪਾਸੇ ਗੱਡੀਆਂ ਵਾਲੇ ਜਾਂਦੇ ਪਏ ਆ, ਤੇ ਇਧਰੋਂ ਅਸੀਂ ਜਾਂਦੇ ਪਏ। ਅੱਗੇ ਚੈੱਕ ਪੋਸਟ ਇਹਨਾਂ ਦੀ ਇਮੀਗ੍ਰੇਸ਼ਨ ਵਗੈਰਾ ਹੋਏਗੀ। ਸਨੈਪ ਪਾਣੀ ਦੇ ਸਿੰਦਰ ਲੋ ਵੀ ਆਪਾਂ ਬਿਲਕੁਲ ਰਸ਼ੀਆ ਦੀ ਚੌਕੀ ਤੇ ਪਹੁੰਚ ਗਏ ਆ। ਅੱਗੇ ਕੁਝ ਕਾਗਜ਼ ਦੇਣ ਡਿਆ ਗੱਡੀਆਂ ਵੇਖ ਵੇਖ ਕੇ, ਤੇ ਸਾਨੂੰ ਪਤਾ ਨਹੀਂ ਹੁਣ ਕੀ ਦਿੰਦਾ, ਕਾਗਜ਼ ਦਿੰਦਾ ਕਿ ਹੋਰ ਕੁਝ ਦਿੰਦਾ। ਮੇਰਾ ਪਾਸਪੋਰਟ ਵਗੈਰਾ ਇੱਥੇ ਰੱਖੇ ਸੀ, ਮੈਂ ਵਿੱਚ ਰੱਖਤੇ। ਹਾਂ ਪਾਸਪੋਰਟ ਵਹੀਕਲ ਪਾਸ Pakistan. Yeah. ਯੈਸ। What is it? Driving license, Fuka. vehicle passport, cornet. How many passengers in Two. your car? Two. Two. You need to fill both parts. Okay, thank you. ਲਓ ਵੀ 5 ਘੰਟੇ ਦੀ ਜ਼ਬਰਦਸਤ ਖੱਜਲ ਖੁਆਰੀ ਤੋਂ ਬਾਅਦ ਆਪਾਂ ਕਲੀਅਰ ਹੋ ਗਏ ਆ, ਬਾਹਰ ਆ ਗਏ ਰਸ਼ੀਆ ਤੋਂ। ਰਸ਼ੀਆ ਦੀ ਆਪਾਂ ਕ੍ਰਾਸ ਕਰ ਲਿਆ। ਵੈਸੇ ਤਾਂ ਸਾਨੂੰ ਪੌਣਾ ਘੰਟਾ ਲੱਗਾ ਹੋਣਾ ਇਮੀਗ੍ਰੇਸ਼ਨ ਕਰਾਉਣ ਤੇ। ਹਾਂਜੀ, ਉਹ ਗੱਡੀ ਦੇ ਕਸਟਮ ਦਾ ਕੁਛ ਉਹਨਾਂ ਨੇ ਪੇਪਰ ਦੇਣਾ ਸੀ, ਤੇ ਉਹਨੂੰ ਉਹਨਾਂ 3 ਘੰਟੇ ਲਾਇਆ। ਬਿਠਾ 3 ਵਾਰੀ ਫਾਰਮ ਗਲਤ ਹੋਏ, ਫਿਰ ਸਹੀ ਕੀਤੇ, ਫਿਰ ਸਹੀ ਹੋਏ। ਉਵੇਂ ਤਾਂ ਘੰਟਾ ਕੀ ਲੱਗਾ, ਉਹਨਾਂ ਵੀ ਘੰਟਾ ਕੀ ਲਾਇਆ। ਸਾਡੇ ਇੰਟਰਵਿਊ ਕੀਤਾ ਪੂਰਾ, ਵਕਾਰ ਨੇ ਫਿਰ ਟ੍ਰਿਕ ਮਾਰੇ ਵੀ 10 ਮਿਲੀਅਨ ਫਾਲੋਅਰ, ਟੁਕ 1 ਮਿਲੀਅਨ ਇੰਸਟਾਗ੍ਰਾਮ ਐਂਡ ਯੂਟਿਊਬਰ, ਸੋ ਮਚ ਵਲੌਗਸ। ਉਹ ਕਹਿੰਦਾ ਅੱਛਾ, ਜਿੰਨੀ ਕੁ ਇੰਗਲਿਸ਼ ਮੈਨੂੰ ਆਉਂਦੀ ਸੀ ਅੱਲਾ ਦੇ ਕਰਨਾ ਉਹਨੂੰ ਵੀ ਇੰਨੀ ਕੁ ਆਉਂਦੀ। ਉਹ ਅੱਗੂ ਖੁਸ਼ ਹੋ ਜਾਂਦੀ, ਵਾਹ ਵਾਹ ਕਿ ਮੇਰੇ ਸਾਹਮਣੇ ਇੰਗਲਿਸ਼ ਬੋਲਣ ਵਾਲਾ, ਤੇ ਮੈਂ ਖੁਸ਼ ਹੋ ਰਿਹਾ ਸੀ ਕਿ ਵਾਹ ਵਾਹ ਇਹਨੂੰ ਸਮਝ ਨਹੀਂ ਆਉਂਦੀ। ਤੇ ਵੱਜ ਗਏ ਹੁਣ 10:30, ਤੇ ਭੁੱਖ ਨਾਲ ਵੀ ਬੱਸ ਹੋਈ ਪਈ ਆ, ਤੇ ਨੀਂਦ ਨਾਲ ਵੀ ਬੱਸ ਹੋਈ ਪਈ ਆ। ਤੇ ਆਪਾਂ ਅਗਲੀ ਗੱਲਬਾਤ ਹੁਣ ਕੱਲ ਹੀ ਹੋਊਗੀ। ਅੱਜ ਦਾ ਵਲੌਗ ਇੱਥੇ ਮੁਕਾ ਦੇਣਾ ਆਪਾਂ। ਚੱਲ ਰੱਬ ਕੇ ਰੱਖਾ ਸੋਈਏ, ਸਾਰਿਆਂ ਬਸ ਹੋਈ ਪਈ ਹੈ। ਅਸੀਂ ਸ਼ੁਕਰ ਅਸੀਂ ਲੈ ਕੇ ਆਏ ਸੀ, ਉਹ ਖਾ ਕੇ ਤੇ ਸੌਣਾ ਹੁਣ ਗੱਡੀ 'ਚ। ਚੱਲ ਕੇ ਗੱਡੀ 'ਚ ਹੀ ਸੋਈਏ, ਚੰਗਾ ਕਿਉਂਕਿ ਰੂਮ ਸ਼ੂਮ ਲੱਭਦਾ ਕਿਉਂਕਿ- ਬੜਾ ਟਾਈਮ ਲੱਗ ਜਾਣਾ। ਨਾਲੇ ਹੋਰ ਵੀ ਨਾ ਆਪਾਂ ਪੈਸੇ ਤੇ ਬਦਲਾਏ ਨਹੀਂ ਗਏ, ਰੂਮ ਲੈਣਾ ਕਿੱਥੋਂ? ਤੇ ਉਸ ਤੋਂ ਮਜ਼ੇ ਦੀ ਗੱਲ, ਸਾਡੇ ਕੋਲ ਨੈਟ ਵੀ ਨਹੀਂ ਚੱਲਦਾ ਪਿਆ, ਲੋਕੇਸ਼ਨ ਵੀ ਨਹੀਂ ਲੱਗਦੀ ਜਾਣਾ ਕਿਤੇ। ਇਹ ਵੀ ਉਹਨਾਂ ਨੂੰ ਜਾਣਾ ਕਿਤੇ। ਲੋ ਜੀ, ਹੁਣ ਦੁਆ ਕਰਿਓ ਵੀ ਆਪਾਂ ਸਹੀ ਇਹ ਸਲਾਮਤ। ਸਵੇਰੇ ਉੱਠ ਕੇ ਦੱਸਦੇ ਆ ਕੀ ਹੋਇਆ। ਓਕੇ, ਰੱਬ ਰਾਖਾ, ਮਿਲਦੇ ਨਵੇਂ ਵਲੌਗ 'ਚ।